ਤੁਸੀਂ ਬਸ਼ਿੰਦੇ ਹੋ ਕਿ ਮਹਾਜਰ ਜੀ? ਬਸ਼ਿੰਦੇ ਬਸ਼ਿੰਦੇ ਹੋ, ਸਹੀ ਹੋ ਗਿਆ। ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ? ਅਗੰਦ ਉਗੰਦ। ਅਗੰਦ ਉਗੰਦ। ਇੱਕ ਮਾਈ ਮਾਰੀ ਸੀ ਨਾ, ਉਹ ਡਿੱਗ ਪਈ, ਉਹ ਬੁਚਕੀ ਬੈਠ ਕਰਦੀ ਸੀ ਇਹਦੀ। ਸਿੱਖਾਂ ਦੀ ਮਾਈ ਸੀ ਕੋਈ? ਸਿੱਖਾਂ ਦੀ ਮਾਈ ਸੀ, ਉਹਨੇ ਕੋਈ ਬੁਚਕੀ ਬੰਨੀ ਹੋਈ ਸੀ ਸਮਾਨ ਬੁਚਕੀ ਸਮੂਨ ਦੀ? ਬੰਨੀ ਸੀ। ਅੱਛਾ, ਉਹ ਮਾਰੀ ਸੀ ਬਾਬੇ ਲੋਏ ਤੇਲੀ ਨੇ। ਇੱਥੋਂ ਦਾ ਸੀ ਨੂਰਾ? ਨਹੀਂ, ਮੁਸਲਮਾਨ ਸੀ ਉਹ। ਨਹੀਂ ਉਂਝ ਇੱਥੋਂ ਦਾ ਸੀ ਉਹ? ਆਹੋ, ਬਸ਼ਿੰਦਾ ਸੀ ਇਸੇ ਪਿੰਡ ਦਾ ਤੇ ਨਾਲ ਦੇ ਪਿੰਡ ਦਾ ਸੀ? ਇੱਥੇ ਪਿੰਡ ਦਾ। ਉਹ ਕਿਉਂ ਮਾਰੀ? ਉਹ ਮਾਈ ਕੋਈ ਬੁਚਕੀ ਸੀ, ਪਤਾ ਨਹੀਂ ਕੀ ਸੀ, ਗਲਾ ਕੀ ਨਹੀਂ ਸੀ। ਅੱਛਾ, ਉਹ ਖੋਣ ਵਾਸਤੇ ਇੱਥੇ ਪਿੰਡ 'ਚ ਹੀ ਮਾਰੀ ਕਿ ਬਾਹਰ ਕਿਤੇ? ਬਾਹਰ ਆ ਬਾਲੇ ਸੀ, ਬਾਹਰ ਜਾਣ ਡਈ ਸੀ ਬਾਹਰ ਨਿਕਲਦੇ ਆ। ਪਤਾ ਨਹੀਂ ਕੋਈ 4 ਪੈਸੇ ਸਨ ਕਿੰਨੇ ਸੀ, ਅੱਲਾ ਨੂੰ ਪਤਾ। ਆਹੋ ਇਸੇ ਚੱਕਰ ਜੀ। ਅੱਛਾ ਬਾਬਾ, ਜਿਹੜੇ ਤੁਹਾਡੇ ਨਾਲ ਉਹ ਮਾਲ ਚਰਾਉਂਦੇ ਹਨ, ਆਹੋ, ਕੀ ਨਾਮ ਉਹਨਾਂ ਦੱਸਿਆ ਜੀ? ਬਲਕਾਰ ਸਿੰਘ, ਤੇ ਦੂਸਰੇ ਦਾ ਕੀ ਨਾਮ ਸੀ? ਬਿਰਸਾ ਸਿੰਘ, ਉਹਨਾਂ ਨੂੰ ਪਤਾ ਮੈਨੂੰ। ਉਹਨੂੰ ਬੇਲੀ ਸਾਹਿਬ ਬਾਹਰ ਚਾਹਦੇ ਨੇ। ਮਾਲ ਮੂਲ ਚਾਰਦੇ ਹਾਂ। ਹੈਲੋ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖਦੇ ਪਏ ਸਾਡਾ YouTube ਚੈਨਲ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ, ਮੇਰੇ ਨਾਲ ਭਾਈ ਅਕਰਮ ਸਾਹਿਬ। 1947 ਦੇ ਵੇਲਿਆਂ ਦੀ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੇ ਨਾਲ ਬਾਬਾ ਜੀ ਮੌਜੂਦ ਨੇ ਜਿਹੜੇ ਬਸ਼ਿੰਦੇ ਨੇ ਇੱਥੋਂ ਦੇ, ਤੇ ਇਹ ਸਾਰਾ ਕੁਝ ਜਾਣਦੇ ਨੇ ਕਿ ਸਿੱਖ ਪਰਿਵਾਰ ਦੇ ਇੱਥੋਂ ਲੋਕੀ ਕਿਵੇਂ ਕਿਵੇਂ ਗਏ ਹਿੰਦੁਸਤਾਨ 1947 ਟਾਈਮ। ਇਹ ਸਾਰਾ ਕੁਝ ਇਹਨਾਂ ਕੋਲ ਪੁੱਛਣੇ ਇਹਨਾਂ ਜ਼ਬਾਨੀ ਬਾਬੇ ਰਾਂ ਦੇ ਨੂੰ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਬਜ਼ੁਰਗੋ ਕੀ ਹਾਲ ਹੈ? ਆਇਆ ਲੈ ਦੀ, ਤੁਸੀਂ ਸੁਣਾਓ। ਸ਼ੁਕਰ ਅੱਲਾਹ ਭਾਈ। ਬਾਬੇ ਆਪਣਾ ਨਾਂ ਕੀ ਹੈ? ਮੁਹੰਮਦ ਯਕੂਬ। ਮੁਹੰਮਦ ਯਕੂਬ। ਤੁਹਾਡੇ ਵਾਲਦ ਸਾਹਿਬ ਦਾ ਨਾਂ ਕੀ ਸੀ? ਸਰਦਾਰ ਮੁਹੰਮਦ। ਸਰਦਾਰ ਜੀ। ਦਾਦਾ ਜੀ ਦਾ? ਸਰਦਾਰ ਮੁਹੰਮਦ। ਦਾਦਾ ਜੀ ਦਾ ਕੀ ਨਾਂ ਸੀ? ਜਲਾਲ ਮੁਹੰਮਦ। ਜਲਾਲ। ਜੀ। ਅੱਛਾ ਅੱਛਾ। ਤੇ ਆਪਣੀ ਜ਼ਾਤ ਕੀ ਬਾਬੇ? ਬੜੈਚ। ਬੜੈਚ। ਤੇ ਤੁਸੀਂ ਬਸ਼ਿੰਦੇ ਹੋ ਕਿ ਮਹਾਜਰ ਜੀ? ਬਸ਼ਿੰਦੇ। ਬਸ਼ਿੰਦੇ ਹੋ, ਸਹੀ ਹੋ ਗਿਆ। ਬਾਬਾ ਜੀ ਪਿੰਡ ਕਿਹੜਾ ਜਿੱਥੇ ਬੈਠੇ ਹਾਂ ਅਸੀਂ? ਅਗੰਦ। ਉਗੰਦ। ਅਗੰਦ। ਉਗੰਦ। ਤੇ ਇਹਦਾ ਤਹਿਸੀਲ ਜ਼ਿਲ੍ਹਾ ਕਿਹੜਾ ਜੀ? ਸ਼ਿਵਪੁਰਾ। ਸ਼ਿਵਪੁਰ। ਤਹਿਸੀਲ ਤਹਿਸੀਲ ਖਾਨਗਾਈ। ਖਾਨ ਕਾ ਡੋਗਰਾ। ਤਹਿਸੀਲ ਖਾਨ ਦਾ ਡੋਗਰਾ ਹੈ, ਜ਼ਿਲ੍ਹਾ ਸ਼ਿਵਪੁਰ। ਅੱਛਾ, ਜ਼ਿਲ੍ਹਾ ਸ਼ਿਵਪੁਰ ਹੈ। ਚੌਂਕੀ ਅਜਨੇ ਵਾਲਾ। ਚੌਕੀ ਅਜਨੇ ਵਾਲਾ। ਜੀ। ਬਾਬੇ ਆ ਪਿੰਡ ਦੇ ਆਲੇ ਦੁਆਲੇ ਜਿਹੜੇ ਪਿੰਡ ਦੇ ਦੋ ਚਾਰਾਂ ਦੇ ਨਾਲ ਦੁਆਲੇ ਦੱਸ ਦਿਓ ਜੀ। ਪਿੰਡ ਅਰਤਾਈ ਦੁਲਵਾ ਦੀ, ਹਾਂਜੀ। ਝਾੜ ਮੌਲਵੀ ਦਾ, ਝਾੜ ਸਿੱਖਾਂ ਦਾ, ਟੁੰਡੇ ਗੁਰੂਆਂ ਦੇ, ਜਲਾਲਾਬਾਦ ਭੱਟੇ ਦੇ ਪਿੰਡ, ਜਲਾਲਾਬਾਦ ਭੱਟੇ ਦੇ ਪਿੰਡ। ਹਾਂਜੀ ਹਾਂਜੀ। ਨਾ ਜਲਾਲਾਬਾਦ ਹੈ ਤੇ ਭੱਟੇ ਦੇ ਨਾਂ ਤੇ ਡਿੱਗਿਆ ਵੈਲ ਮਿਲ ਮਾਲਕ ਦਾ, ਉਹ ਇਹਨਾਂ ਭੱਟੇ ਦੇ ਪਿੰਡ ਗਿਆ। ਅੱਛਾ ਅੱਛਾ। ਇਸ ਟਾਈਮ ਉਮਰ ਤੁਹਾਡੀ ਕਿੰਨੀ ਕੁ ਹੋ ਬਜ਼ੁਰਗੋ? ਤਕਰੀਬਨ ਉਹ ਲਗਭਗ ਤਕਰੀਬਨ ਬਹੁਤੀ ਤੇ ਨਹੀਂ ਤੇ 90 ਦੇ ਏਰੀਏ ਹੋਣੀ ਹੈ, ਜਾਂ ਘੱਟ ਜਾਂ ਵੱਧ ਹੈ। ਸਾਲ ਘੱਟ ਹੈ ਜੀ, 99 90 ਆਇਆ ਤੁਸੀਂ? ਹਾਂ, ਇਹ ਹੈ। ਤੁਹਾਨੂੰ ਫਿਰ ਹੋਸ਼ ਵਾਸ਼ ਹੈ ਜਦੋਂ 47 ਦਾ ਵਾਪਰਿਆ ਹੋਇਆ ਹਮਲੇ? ਜਦੋਂ ਹੋਸ਼ ਵਾਸ਼ ਆਈ ਨਾ, ਹਾਂ, ਉਦੋਂ ਥੋੜੀ ਵਾਹ ਅੱਗ ਸੀ ਨਿਕਲੀ ਉਦੋਂ। ਅੱਛਾ ਜੋ ਬਜ਼ੁਰਗੋ ਪਿੰਡ ਉਦੋਂ ਕਿੱਡਾ ਕੁ ਸੀ? ਪਿੰਡ ਪੂਰਾ ਜਿਹਾ ਸੀ, ਉਦੋਂ ਛੋਟਾ ਸੀ? ਛੋਟਾ ਪਿੰਡ ਸੀ। ਅੱਛਾ। ਜਿੱਥੇ ਉਹ ਗੁਰਦੁਆਰਾ ਨਹੀਂ, ਹਾਂਜੀ ਉਹਦੇ ਨਾਲ ਉੱਥੇ ਬੂਹਾ ਲੱਗਿਆ ਸੀ, ਬਾਹਰ ਦਾ ਬੂਹਾ ਲੱਗਾ ਹੁੰਦਾ ਸੀ। ਗੁਰਦੁਆਰਾ ਹੁਣ ਵੀ ਆ ਬਾਬਾ ਜੀ? ਹੈ ਗੁਰਦੁਆਰਾ ਹੁਣ ਵੀ ਆ? ਗੁਰਦੁਆਰਾ ਹੋਣੇ ਹੁਣ ਤਾਂ ਉਹਦਾ ਡਾਕਟਰ ਹਸਪਤਾਲ ਬਣ ਗਿਆ। ਹੁਣ ਉਹ ਡਾਕਟਰ ਜਿਹਾ ਬੋਰਡ ਲੱਗੀ ਨਹੀਂ, ਬੂਹਾ ਹਸਪਤਾਲ ਬਣ ਗਿਆ। ਅਬ ਜਦੋਂ ਅਗਰ ਲੱਗੀ ਤੇ ਬਣ ਜਾਂਦਾ। ਅੱਛਾ ਤੇ ਬਾਬੇ ਉਦੋਂ ਇੱਥੇ ਮੁਸਲਮਾਨਾਂ ਤੋਂ ਇਲਾਵਾ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ? ਮੁਸਲਮਾਨ ਵੱਧ ਬਲਾਵ ਦਾ ਕੋਈ ਵੀ ਨਹੀਂ ਬੁਲਾਉਂਦੇ। ਸਿੱਖਾਂ ਸਨ। ਅੱਛਾ। ਜਾਂ ਸੋਧੀ ਸਨ। ਅੱਛਾ ਜੀ। ਜਾਂ 10 12 ਘਰ ਸਾਈਆਂ ਦੇ ਸਨ। ਸਾਈਆਂ ਦੇ। ਕੋਈ ਹਿੰਦੂ ਵਗੈਰਾ ਵੀ ਆਇਆ? ਖੱਤਰੀ ਖੱਤਰੀ ਜੋ ਟੁਰ ਗਏ ਨੇ ਤੋਂ ਨਹੀਂ ਉਦੋਂ ਹੈ ਸਨ? ਹੈ ਸਨ। ਖੱਤਰੀ ਸਨ ਤੇ ਸਰਕਾਰ। ਸਾਰੀਆਂ ਗੱਲਾਂ ਤੁਸੀਂ ਹੁਣ ਸਾਨੂੰ 47 ਤੋਂ ਪਹਿਲਾਂ ਵਾਲੀਆਂ ਸੁਣਾਉਣੀਆਂ ਨੇ। ਮੈਂ ਉਦੋਂ ਦੀ ਪੁੱਛਣ ਡਿਆ ਕਿ ਉਦੋਂ ਕਿਹੜੇ ਕਿਹੜੇ ਹਨ? ਸਰਕਾਰ ਸਿੱਖ ਸਰਕਾਰ। ਅੱਛਾ, ਸਿੱਖ ਸਰਕਾਰ ਸਨ। ਹਾਂ। ਅੱਛਾ ਅੱਛਾ। ਤੇ ਕਿੰਨੇ ਘਰ ਸਨ ਬਾਬੇ ਭਲਾ? ਘਰ ਵਾਹਵੇ ਸਾਨੂੰ ਬਾਬਾ ਹਾਂ ਸਿੱਖਾਂ ਦੇ। ਉਦੋਂ ਪਿੰਡ ਥੋੜਾ ਪੂਰਾ ਜਿਹਾ ਪਿੰਡ ਸੀ ਉਦੋਂ। ਹੁਣ ਵੱਡਾ ਹੋਇਆ ਬਹੁਤ? ਹੁਣ ਵੱਡਾ ਬਹੁਤ, ਹੁਣ ਤੇ ਲੰਮਾ ਚੌੜਾ ਮਾਸ਼ਾਅੱਲਾ ਕਰ। 47 ਟਾਈਮ ਇੱਥੇ ਮਸਜਿਦ ਹੈ ਸੀ? ਹਾਂ, ਮਸਜਿਦ ਨਹੀਂ ਸੀ। ਕਿੰਨੀਆਂ ਇਹੋ ਮਸਜਿਦ ਕੋਈ ਨਹੀਂ। ਵੱਡੀ ਮਸਜਿਦ? ਹਾਂ, ਕੋਈ। ਅੱਛਾ ਅੱਛਾ, ਇਹ ਸੀ। ਹੁਣ ਤਾਂ ਉਹ ਬਾਅਦ ਹੀ ਪਈ। ਸਹੀ ਹੈ, ਸਹੀ ਹੋ ਗਿਆ। ਤੇ ਗੁਰਦੁਆਰੇ ਵੀ ਆਏ ਹਾਂ ਸਿੱਖਾਂ ਦੇ? ਗੁਰਦੁਆਰਾ ਜੀ ਜਿੱਥੇ ਬਣਿਆ ਨਾ ਹਸਪਤਾਲ, ਆ ਮਸਜਿਦ ਵਕ ਬਣਿਆ ਨਾ ਕਿ ਬਾਹਰ ਨਿਕਲੀ ਜਦੋਂ ਅੱਗੇ ਬੋਰਡ ਜੀ ਬਣੀ ਅੱਗੇ। ਹਾਂਜੀ ਹਾਂਜੀ, ਬੋਰਡ। ਹਾਂ, ਇਹ ਗੁਰਦੁਆਰਾ ਹੁੰਦਾ ਸੀ? ਗੁਰਦੁਆਰਾ ਹੁੰਦਾ ਸੀ। ਅੱਛਾ ਅੱਛਾ ਅੱਛਾ। ਇਹ ਤੋਂ ਹਸਪਤਾਲ ਬਣ ਗਿਆ। ਹਾਂ ਹਾਂ ਹਾਂ। ਹੋਰ ਤੇ ਉਹਨੇ ਸਿੱਖ ਸੁੱਖ ਜਿਹੜੇ ਨੇ ਉਹ ਕਿਹੜੇ ਮਹੱਲੇ ਚ ਹੁੰਦੇ ਆ ਭਲਾ? ਇੱਧਰ ਸੀ? ਕਿੱਧਰ ਸੀ ਘਰ? ਕਿੱਧਰ ਸਨ ਉਹਨਾਂ ਦੇ ਘਰ ਆਸ ਪਾਸੇ ਬਹੁਤ ਸਨ। ਆਹ ਪਾਸੇ ਮਗਰ ਸਨ ਜੀ ਮੁਸਲਮਾਨ। ਹਾਂਜੀ। ਆਹ ਪਾਸੇ ਸਨ ਚੜ੍ਹਦੇ ਪਾਸੇ ਸਿੱਖਾਂ ਦੇ ਘਰ? ਹਾਂ, ਚੜ੍ਹਦੀ ਸਾਈਡ ਤੇ ਪਿੰਡ ਤੋਂ ਚੜ੍ਹਦੇ ਪਾਸੇ ਸਿੱਖ ਸਨ? ਹਾਂ। ਅੱਛਾ ਅੱਛਾ। ਤੇ ਖੂਹੀਆਂ ਖਾਈਆਂ ਆਇਆ ਪਿੰਡ ਚ? ਖੂਹੀਆਂ ਸਨ। ਕਿੱਥੇ ਕਿੱਥੇ? ਇੱਕ ਬਾਹਰ ਅੱਡੇ ਤੇ ਸੀ। ਅੱਡੇ ਤੇ? ਉਹ ਸਾਈਆਂ ਦੀ ਖੂਹੀ ਸੀ। ਅੱਛਾ ਜੀ। ਬੱਚੇ ਸਾਡੇ ਮੁਸਲਮਾਨਾਂ ਦੀ। ਹਾਂਜੀ ਹਾਂਜੀ। ਕਿੱਥੇ ਖੂਹੀ ਸੀ? ਇੱਕ ਬੜਾ ਗੁਰਦੁਆਰੇ ਵਿੱਚ ਖੂਹੀ ਸੀ, ਉਹ ਹਿੰਦੂਆਂ ਦੀ ਸੀ, ਮੁਸਲਮਾਨਾਂ ਦੀ। ਗੁਰਦੁਆਰੇ ਦੇ ਵਿੱਚ ਵੀ ਸੀ? ਹਾਂ। ਅੱਛਾ ਅੱਛਾ। ਤੇ ਇੱਕ ਪੜਾ ਸੀ ਚੜ੍ਹਦੇ ਪਾਸੇ ਖੀਮੇਰੀਆਂ ਦੇ ਮਹੱਲੇ। ਹਾਂਜੀ ਹਾਂਜੀ। ਖੂਹੀਆਂ ਦੀ ਖੂਹੀ 4-5 ਖੂਹੀਆਂ ਸਨ। ਅੱਛਾ ਅੱਛਾ ਅੱਛਾ।
ਤੇ ਉਹਨਾਂ ਦਾ ਗੁਰਦੁਆਰਾ ਇੱਕ ਹੀ ਸੀ ਪੂਰੇ ਪਿੰਡ 'ਚ ਕਿ ਇੱਕੋ ਹੀ ਸੀ ਗੁਰਦੁਆਰਾ। ਉਹ ਪਿੰਡ ਪੂਰਾ ਜਿਹਾ ਪਿੰਡ ਸੀ। ਹਾਂ ਵੱਡਾ ਪਿੰਡ ਤਾਂ ਹੁਣ ਹੋਇਆ। ਅੱਛਾ ਬਾਬੇ ਉਹ ਤੁਹਾਨੂੰ ਨਾਂ ਦੀ ਯਾਦ ਹੋਣੀ ਕੋਈ ਸਿੱਖਾਂ ਦੇ ਕੋਈ ਨਾ ਘੱਟ ਹੀ ਯਾਦ ਨੇ। ਜਿਹੜਾ ਯਾਦ ਹੈ ਦੱਸੋ ਸਾਰਾ ਜੋ ਤੁਹਾਨੂੰ ਯਾਦ ਆਉਂਦਾ ਦੱਸੋ ਹੁਣ ਕੋਈ ਕਿਹੜੇ ਸਿੱਖ ਰਹਿੰਦੇ ਆ? ਨਾ ਇਹ ਵਿਰਸਾ ਸਿੰਘ ਦੇ ਨਾਮ ਦਾ ਵਿਰਸਾ ਸਿੰਘ। ਅੱਛਾ। ਇੱਕ ਬਲਕਾਰੀ ਸਿੰਘ ਸੀ। ਅੱਛਾ ਜੀ। ਇੱਕ ਖੋਸਲਾ ਇਹ ਉਦੋਂ ਮੁੰਡੇ ਸਾਰੇ ਹੌਲੇ ਉਹ। ਅੱਛਾ ਬਲਕਾਰੀ ਨਾਂ ਸੀ ਉਹਦੇ। ਹਾਂ ਕਿਹਦਾ ਨਾਂ ਈਸਾ ਸਿੰਘ ਸੀ। ਅੱਛਾ ਜੀ। ਇੱਕ ਵੀਰ ਸਿੰਘ ਸੀ 48 ਦਾ ਸੀ ਉਹ। ਅੱਛਾ 48 ਦਾ 48 ਦਾ ਸੀ। 48 ਡੁੱਲੂਆਂ ਦਾ। ਦੁਲੂਆਂ ਦੇ ਹੁਣ ਵੀ ਕਦੀ ਆਉਂਦਾ ਰਿਹਾ। ਅੱਛਾ 2 ਸਾਲ ਪਹਿਲਾਂ ਨਹੀਂ ਆਇਆ ਨਾ ਗਾਉਂਦਾ ਉਹਨਾਂ ਦੇ। ਹਾਂ ਹੁਣ ਬਹੁਤ ਜ਼ਿਆਦਾ ਨਹੀਂ ਯਾਦ ਕਿਉਂ ਨੇੜੇ। ਹਾਂ ਉਮਰ ਬਾਬਾ ਹੋ ਗਈ ਨਾ ਫਿਰ ਦਿਨ ਚ ਨਿਕਲ ਵੀ ਜਾਂਦਾ। ਜਿਹੜਾ ਬਿਮਾਰ ਰਿਹਾ ਨਾ। ਹਾਂਜੀ ਤੇ ਜੇਲ੍ਹ ਨਹੀਂ ਕੰਮ ਕਰਦਾ ਉਹਨਾਂ। ਅਰੇ ਬਾਬਾ ਸ਼ਹੀਦ ਠੀਕ ਹੈ। ਉਹ ਠੀਕ ਹੈ ਬਿਮਾਰੀ ਬਚਿਆ ਹੈ। ਮੁਸਲਮਾਨਾਂ ਨਾਲ ਸਿੱਖਾਂ ਦਾ ਰਹਿਣ ਸਹਿਣ ਕਿਵੇਂ ਦਾ ਸੀ ਬਾਬੇ ਉਦੋਂ? ਮੁਸਲਮਾਨ ਦਾ ਕਿਵੇਂ ਸੀ? ਮੁਸਲਮਾਨ ਦਾ ਸਿੱਖ 47 ਤੋਂ ਪਹਿਲਾਂ ਜਿਹੜੇ ਤੁਹਾਡੇ ਪਿੰਡ ਵਿੱਚ ਰਹਿੰਦੇ ਆ ਇੱਥੇ ਉਹਨਾਂ ਦਾ ਆਪਸ ਚ ਰਹਿਣ ਮੁਸਲਮਾਨਾਂ ਨਾਲ ਕਿਵੇਂ ਦਾ? ਸਹੀ ਸੀ ਉਹ। ਅੱਛਾ ਉਹ ਪੂਰੇ ਸਨ ਬਹੁਤੇ ਮਾਲਕ ਨਹੀਂ ਸਨ ਬਹੁਤੇ। ਹਾਂਜੀ ਬਹੁਤੇ ਮਜ਼ਦੂਰ ਸਨ ਬਾਹਰ ਦਾ ਕੰਮ ਕਰਨਾ ਤੇ ਆ ਕੇ ਖਾਣਾ ਉਹ ਸਹੀ ਸਨ। ਸਹੀ ਉਹਦੇ ਸਿੱਖ ਨਹੀਂ ਤੇ ਬਾਬਾ ਸੁਖ ਵਾਸਤੇ ਬਸ ਭਾਵੇਂ ਭੁੰਡਾ ਵੀ ਉਹਨਾਂ ਦਾ ਹੈ ਹੀ ਕੋਈ ਜ਼ਮੀਨ ਭਾਵੇਂ ਕਿੰਨੀ ਕੁ ਹੋਣੀ? ਅੱਲਾ ਦੇ ਪਾਸੇ ਦੱਖਣ ਪਾਸੇ ਪਿੰਡ ਦੇ ਦੱਖਣ ਪਾਸੇ ਸੀ। ਸਿੱਖਾਂ ਦੇ ਪੈਲੀਆਂ ਪੂਲੀ ਜਿੰਨੀਆਂ ਸਾਰੀ ਪੁਲੀ ਦੇ ਦਿੱਤੇ ਆ ਪਾਸੇ ਲੱਗ ਪਾਸੇ ਮਾਨਕਾ ਦੇ ਮੁਸਲਮਾਨਾਂ ਦੀ ਆ ਗੁਰ ਸਿੱਖਾਂ ਦੀ ਸਾਰੇ ਸਿੱਖਾਂ ਦੀ ਇੱਕ ਕਿਸਮ ਪਾਸ ਸੀ ਖੂਹ ਡਾਂਗਰਿਆਂ ਦਾ ਉਹ ਸਿੱਖਾਂ ਦਾ ਖੂਹ ਉਹਨਾਂ ਖੂਹ ਪਾਇਆ ਸੀ। ਤੇ ਸਕੂਲ ਹੈ ਸੀ ਉਦੋਂ ਭਲਾ 47 ਟਾਈਮ? ਸਕੂਲ ਪਿੰਡ 'ਚ ਆਏ ਸੀ। ਪਿੰਡ 'ਚ ਕਿੰਨੇ ਤੱਕ ਸੀ? ਪਿੰਡ 'ਚ ਸਹੀ ਹੋ ਅਸੀਂ 5 ਤੇ ਪ੍ਰਾਇਮਰੀ ਤੱਕ ਹੀ ਹੁੰਦਾ ਸੀ। ਪ੍ਰਾਇਮਰੀ ਹੁੰਦਾ ਸੀ। ਤੁਸੀਂ ਵੀ ਜਾਂਦੇ ਰਹੇ ਸਕੂਲੇ ਕਿ ਨਹੀਂ? ਨਹੀਂ ਸੁਝਾ ਮਾਪੇ ਨਹੀਂ ਪਾਇਆ। ਉਹ ਨਹੀਂ ਪੜ੍ਹੇ? ਨਹੀਂ ਪੜ੍ਹੇ। ਅੱਛਾ ਨਿੱਕੇ ਭਰਾ ਮੇਰੇ 2 ਪੜ੍ਹਦੇ ਰਹੇ ਨੇ। ਅੱਛਾ ਉਹ ਉੱਥੇ 10 ਪੜ੍ਹੇ ਸਨ ਤੇ ਮੈਂ ਨਹੀਂ ਪੜ੍ਹਿਆ। ਮੈਨੂੰ ਛੋਟੇ ਹੁੰਦੇ ਨੂੰ ਕੰਮ ਲਾ ਲਿਆ। ਅੱਛਾ ਆਪਣਾ ਪੱਲੂ ਮਾਲ ਚਾਰਦੇ। ਤੁਸੀਂ ਕੀ ਕਰਦੇ ਹੋ? ਮੱਝ ਚਾਰਦੇ ਹੋ? ਪੱਲੂ ਮਾਲ ਚਾਰਦੇ ਰਹੇ। ਸਿੱਖ ਸੁੱਖ ਨਹੀਂ ਹੈ ਤੁਹਾਡਾ ਨਾਲ ਮਾਲ ਚਾਰਦੇ ਕੋ ਮੁੰਡੇ ਸਿੱਖਾਂ ਦੇ? ਇੱਕ ਚਾਰਦਾ ਸੀ। ਉਹਦਾ ਨਾਂ ਕੀ ਸੀ? ਵਿਰਸਾ ਨਾਮ ਉਹਦਾ ਨਾਂ ਕੀ ਸੀ? ਵਿਰਸਾ। ਤੁਹਾਡੇ ਨਾਲ ਚਾਰਦਾ ਹੁੰਦਾ? ਬੇਲੀ ਸੀ ਤੁਹਾਡਾ? ਬੇਲੀ ਸੀ। ਇੱਕ ਬਲਕਾਰ ਸਿੰਘ ਸੀ। ਅੱਛਾ ਉਹ ਸਾਡਾ ਛੇੜੂ ਹੁੰਦੇ ਮਾਲ ਦਾ ਛੇੜੂ ਸੀ। ਉਹਦੇ ਪਿਓ ਦਾ ਨਾਂ ਆਂਦਾ ਕੋਈ? ਪਿਓ ਦਾ ਨਾਂ ਨਹੀਂ। ਉਹਦੇ ਦੂਸਰੇ ਭਰਾ ਦਾ ਨਾਂ ਹੋਏ? ਉਹਦਾ ਯਾਦ ਨਾ। ਉਹਦੀ ਮਾਂ ਦਾ ਨਾਂ ਯਾਦ ਹੋਵੇ? ਨਾ ਕੋਈ ਨਹੀਂ ਯਾਦ। ਘਰ ਕਿਤੇ ਲਈ ਸਾਈਡ ਸੀ ਉਹਨਾਂ ਦਾ? ਘਰ ਨੂੰ ਇਹ ਸਾਈਡ ਤੇ ਚੜ੍ਹਦੀ ਸਾਈਡ ਗੁਰਦੁਆਰੇ ਦੇ ਲਾਗੇ ਧਾਗੇ ਸੀ ਕਿਤੇ? ਹਾਂ। ਅੱਛਾ ਸਹੀ ਹੋ ਗਿਆ। ਅੱਛਾ ਬਾਬੇ ਤਾਂ ਖਤਰੀ ਖੁਤਰੀ ਜਿਹੜੇ ਉਹਨਾਂ ਦੁਕਾਨਾਂ ਨਹੀਂ ਸਭ ਬਣਾਈਆਂ? ਦੁਕਾਨਾਂ ਕੋਈ ਨਹੀਂ ਬਣਾਈਆਂ। ਖਤਰੀ ਘੱਟ ਸਨ ਇੱਥੇ। ਅੱਛਾ ਸੱਚੇ ਸਨ ਮੁਸਲਮਾਨ ਸਰਕਾਰ ਸਨ ਸਾਈ ਕੇ ਬਾਹਰ ਕੰਮ ਕਰਕੇ ਆਉਣਾ ਘਰ ਬੈ ਖਾ ਲੈਂਦਾ ਜਾਂ ਜ਼ਿਮੀਂਦਾਰ ਸਨ ਸਿੱਖ ਸਨ। ਖਤਰੀ ਹੋਣ ਨੇ ਘੱਟ ਵੱਧ ਦੁਕਾਨ ਹੋਣ ਦੇ ਦੁਕਾਨਾਂ ਤੋਂ ਬਾਬੇ ਉਹਨਾਂ ਸਿੱਖਾਂ ਦਾ ਜਿਹੜਾ ਮੁਸਲਮਾਨਾਂ ਨਾਲ ਮੇਲ ਵਰਤਨ ਹੈ ਸੀ ਕੋਈ ਸ਼ਾਦੀ ਵਿਆਹਾਂ ਤੇ ਸਾਦੇ ਇੱਕ ਦੂਸਰੇ ਨੂੰ ਕਿ ਨਹੀਂ? ਉਹ ਸਾਦੇ ਸਨ। ਉਹ ਜੋ ਵੱਖਰਾ ਕਾਰੋਬਾਰ ਉਹਦਾ ਹੁੰਦਾ ਸੀ। ਆਪਣੇ ਮੁਸਲਮਾਨਾਂ ਦੇ ਨਾਈ ਕੋਲ ਪਕਵਾ ਦਿੰਦੇ। ਆਪਣੇ ਵੱਖਰੇ ਪੁਰਾਣੇ ਵੱਖਰੇ ਆਪਣੇ ਵੇਲੇ ਤੇ ਉਹਦਾ ਪੋਚਾ ਮਾਰਦੇ ਹਨ ਕਰਕੇ ਮੁਸਲਮਾਨ ਜਾਂਦਾ ਖਾਲੇ ਪਿਆ ਢੜ ਜਾਂਦਾ। ਅੱਛਾ ਮੁਸਲਮਾਨਾਂ ਘਰ ਜਾਂਦਾ ਸੀ ਤੇ ਬਾਅਦ ਪੋਚਾ ਮਾਰਦੇ ਸਾਫ਼ ਕਰਦੇ ਹਾਂ? ਸਾਫ਼ ਕਰਦੇ ਆਂਦੇ ਨਪਾਕ ਹੋ ਗਏ। ਅੱਛਾ ਸਹੀ ਹੈ। ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਸਾਡੇ ਆਣੇ ਸੀ ਐਡੀ ਕੁੜੀ ਸੀ ਐਡੀ ਕੋਈ। ਹਾਂਜੀ ਉਹ ਇੱਥੇ ਘਰ ਹੁੰਦੇ ਸੀ। ਘਰ ਹੁੰਦੇ ਸੀ ਘਰ ਤੇ ਉਹ ਅੱਖ ਲੱਗੀ ਕਿ ਰੱਖ ਲਓ ਘਰ ਤੁਹਾਡੇ ਘਰ ਸਾਡਾ ਇੱਕੋ ਜਿਹੜੇ ਨਾ। ਬਾਬੇ ਆ ਜਿਹੜਾ ਤੁਹਾਡਾ ਘਰ ਜਿੱਥੇ ਹੁਣ ਤੁਸੀਂ 47 ਤੋਂ ਪਹਿਲਾਂ ਦਾ ਕਿ ਬਾਅਦ ਚ ਲਿਆ? ਅੱਗੇ ਉਹ ਪੀਆ ਹੁੰਦਾ ਚੱਲ ਗਲੀ ਚ। ਅੱਛਾ ਤੁਹਾਡੇ ਘਰ ਦੇ ਨਾਲ ਕੋਈ ਨਹੀਂ ਸਿੱਖਦਾ ਕਿਸੇ ਦਾ ਘਰ? ਗੁਆਂਢੀ ਗੁਆਂਢੀ ਹੈ ਸੀ? ਨਹੀਂ ਗਲੀ ਦੇ ਵਿੱਚ ਕੋਈ ਸਿੱਖਾਂ ਦਾ ਘਰ ਹੋਏ? ਗਲੀ ਆ ਇੱਥੇ ਨਾਲਾ ਪਾਸੇ ਹੈ ਸੀ ਜਿਹਦੇ ਉਹ ਸਿੱਖਾਂ ਘਰ ਸੀ ਤੇ ਉਹਦਾ ਮੈਨੂੰ ਨਾਂ ਨਹੀਂ ਯਾਦ ਹੈ ਸੀ। ਹਾਂਜੀ ਘਰ ਸਿੱਖਾਂ ਦਾ ਘਰ ਸਿੱਖਾਂ ਕਿਸੇ ਦਾ ਨਾਂ ਯਾਦ ਚੜਾਵਾ ਦੇਣ ਸ਼ਾਇਦ ਆ ਜਾਵੇ ਕੋਈ ਕਿਸੇ ਚੀਜ਼ ਦਾ ਨਾਂ ਯਾਦ ਆ ਜਾਵੇ ਕਿ ਨਹੀਂ ਆ ਰਿਹਾ? ਨਹੀਂ ਯਾਰ ਅਰਸਾ ਬੜਾ ਹੋਇਆ ਨਾ ਯਾਦ ਵੀ ਰੱਖਣਾ ਬੜੀ ਗੱਲ ਹੈ। ਨਾਲੇ ਦਿਮਾਗ ਸਹੀ ਕੰਮ ਕਰਦਾ। ਹਾਂਜੀ ਬਜ਼ੁਰਗੋ ਫਿਰ ਵੀ ਬੜੀ ਗੱਲ ਹੈ ਨਾ ਕੋਈ ਤੁਹਾਨੂੰ ਯਾਦ ਹੈ ਸਾਨੂੰ ਸਾਲ ਬਾਅਦ ਭੁੱਲਿਆ ਹੁੰਦਾ। ਹੁਣ ਜਿਹੜੇ ਆਮ ਹੈ ਬੱਚੇ ਉਹਨਾਂ ਨੂੰ 2 ਘੰਟੇ ਬਾਅਦ ਭੁੱਲ ਜਾਂਦਾ ਕੀ ਕੰਮ ਕਲਾਇਆ ਕਿੱਧਰ ਆਇਆ। ਫਿਰ ਵੀ ਬੜੀ ਗੱਲ ਹੈ
76 ਸਾਲ ਪਾਕਿਸਤਾਨ ਬਣੇ ਨੂੰ ਹੋਏ ਨੇ 70 ਸਾਲ ਹੋ ਗਏ ਬਿਲਕੁਲ 14 ਸਾਲ ਤੇ ਉਮਰ ਲਾਓ ਤੁਹਾਡੀ ਤੇ ਕਿੰਨੇ 90 ਸਾਲ ਹੋ ਗਈ 90 ਸਾਲ ਦੀ ਗੱਲ ਯਾਦ ਰੱਖਣੀ ਬੜੀ ਉਹ ਕੀ ਹੈ ਹਾਂਜੀ ਬੜੀ ਔਖੀ ਹੈ। ਅੱਛਾ ਬਾਬੇ ਉਹ ਮੁਸਲਮਾਨਾਂ ਦੇ ਉਹ ਸਿੱਖ ਜੀ ਤੇ ਬਿਲਕੁਲ ਸਹੀ ਲੜਾਈ ਲੂੜੀ ਤੇ ਨਹੀਂ ਕਰਦੇ ਸਿੱਖ ਸੁੱਖ ਮੁਸਲਮਾਨਾਂ ਨਾਲ 45 ਤੋਂ ਪਹਿਲਾਂ ਆਪੇ ਜੇ ਨਹੀਂ ਲੜੇ ਸਾਡੇ ਸਮਾਜ ਦੀ ਲੜਾਈ ਨਹੀਂ ਹੋਈ ਹਾਂਜੀ ਉਹ ਜਦੋਂ ਗਏ ਨੇ ਹਾਂ ਉਦੋਂ ਕਿਨੂੰ ਆਪਣੇ ਦਾਰ ਬੂਕ ਲੈ ਲੈਂਦੇ ਰਹੇ ਨੇ ਅੱਛਾ ਉਦੋਂ ਉਹ ਕਿਵੇਂ ਨਿਕਲੇ ਹੈ ਤਾਂ ਦੱਸੋ ਥੋੜੀ ਸਟੋਰੀ ਰਾਤ ਨਿਕਲ ਕੇ ਹਲੇ ਉਹਨੇ ਤਾਂ ਹਮਲਾ ਹੋਇਆ ਸੀ ਹਮਲਾ ਪਿਆ ਸੀ ਉੱਥੋਂ ਤੇਰੇ ਕੋਠੀ ਦਾ ਉਹਦੇ ਨਾਲ ਹੀ ਇਸ ਪਿੰਡ ਤੋਂ ਨਾ ਹਮਲਾ ਕੀਤਾ ਇਹ ਪਿੰਡ ਦੇ ਪਿਆ ਸੀ ਹਾਂ ਤੇ ਸਾਡੇ ਦਿਨ ਉੱਠ ਕੇ ਤੁਰ ਗਿਆ ਆਪਣੇ ਆਪ ਤੁਰ ਗਏ ਉਹ ਐਲਾਨ ਹੋ ਗਿਆ ਹਾਂ ਤੇ ਚੱਲ ਤੁਰ ਗਿਆ ਛੱਡ ਕੇ ਤੁਰ ਗਿਆ ਹਾਂ ਨਿਕਲ ਗਿਆ ਸਾਡੇ ਪਿੰਡ ਨੁਕਸਾਨ ਕੋਈ ਨਹੀਂ ਕੀਤਾ ਉਹਨਾਂ ਨਾ ਮੁਸਲਮਾਨ ਕੀਤਾ ਉਹਨਾਂ ਨਾ ਉਹਨੇ ਕੀਤਾ ਸਾਡਾ ਉਹਨੇ ਘਰਾਂ ਕੋਲੋਂ ਅੱਗਾਂ ਕੋਤੇ ਲਾਈਆਂ ਕਿਸੇ ਨੇ ਨਹੀਂ ਤੇ ਗੁਰਦੁਆਰਾ ਨਹੀਂ ਛਾੜਿਆ ਗੁਰਦੁਆਰੇ ਨੇ ਸਾੜਿਆ ਇਹ ਨੁਕਸਾਨ ਨਹੀਂ ਕੀਤਾ ਨਾ ਉਹਨਾਂ ਕੀਤਾ ਨਾ ਮੁਸਲਮਾਨ ਇਹਨਾਂ ਕਿਤੇ ਨੁਕਸਾਨ ਨਹੀਂ ਕੀਤਾ ਅੱਛਾ ਇੱਕ ਮਾਈ ਮਾਰੀ ਸੀ ਨਾ ਉਹ ਡਿੱਗ ਪਈ ਉਹ ਬੁਚਕੀ ਬੈਠ ਕਰਦੇ ਸੀ ਦੇਖੋ ਸਿੱਖਾਂ ਦੀ ਮਾਈ ਸੀ ਕੋਈ ਸਿੱਖਾਂ ਦੀ ਮਾਈ ਸੀ ਉਹਨੇ ਕੋਈ ਬੁਚਕੀ ਬੰਨੀ ਹੋਈ ਸੀ ਸਮਾਨ ਸਮੂਨ ਦੀ। ਬੰਨੀ ਸੀ ਅੱਛਾ ਉਹ ਮਾਰੀ ਸੀ ਬਾਬੇ ਨੂਰੇ ਤੇਲੀ ਨੇ ਇੱਥੋਂ ਦਾ ਸੀ ਨੂਰਾ ਨਹੀਂ ਮੁਸਲਮਾਨ ਸੀ ਉਹ ਨਹੀਂ ਉਂਝ ਇੱਥੋਂ ਦਾ ਸੀ ਆਹੋ, ਉਹ ਇੱਥੋਂ। ਸ਼ਿੰਦਾ ਸੀ ਐਸੇ ਪਿੰਡ ਦਾ ਤੇ ਨਾਲ ਦੇ ਪਿੰਡ ਦਾ ਸੀ ਇਹ ਤੇ ਪਿੰਡ ਦਾ ਉਹ ਕਿਉਂ ਮਾਰੀ ਉਹ ਸਮਾਨ ਖਾਣ ਵਾਸਤੇ ਬੁਚਕੀ ਸਮਾਨ ਖੋਣ ਵਾਸਤੇ ਤਮਾਮ ਡੇਰੀ ਸਮਾਨ ਅੱਛੇ ਚੰਗੇ ਸਾਰਿਆਂ 'ਚ ਹੁੰਦੇ ਨੇ ਕੋਈ ਮੁਸਲਮਾਨਾਂ ਦੇ ਵਿੱਚ ਵੀ ਹੈ ਨੇ ਭੈੜੇ ਸਿੱਖਾਂ ਵਿੱਚ ਵੀ ਚੰਗੇ ਵੀ ਬੰਦੇ ਬੜੇ ਨੇ ਸਿੱਖਾਂ 'ਚ ਸਾਡੇ ਪਿੰਡ ਉਹਨੇ ਸਾਹਬ ਕੋਈ ਨਹੀਂ ਕੀਤਾ ਕਹਿੰਦੇ ਨਾ ਇਹਨੇ ਕੀਤਾ ਨਾ ਉਹਨੇ ਕੀਤਾ ਲੰਬਾ ਪਿੰਡ ਦੇ ਕਰਦੇ ਨੇ ਬਸੇਰਾ ਗਏ ਸਾਡੇ ਪਿੰਡ ਉਹ ਬਾਈ ਕੋ ਬੁਝਕੀ ਸੀ ਪਤਾ ਨਹੀਂ ਕੀ ਸੀ ਪਿਲਾ ਕੀ ਨਹੀਂ ਸੀ ਅੱਛਾ ਉਹ ਖੋਣ ਵਾਸਤੇ ਇੱਥੇ ਪਿੰਡ 'ਚ ਮਾਰੀ ਕਿ ਬਾਹਰ ਕਿਤੇ ਬਾਹਰ ਆ ਬਾਲੇ ਚ ਬਾਹਰ ਜਾਣ ਡਈ ਸੀ ਪਰ ਨਿਕਲਦੇ ਆ ਪਤਾ ਨਹੀਂ ਕੋਈ ਚਾਰ ਪੈਸੇ ਸਾ ਕਿੰਨੇ ਸੀ ਅੱਲਾ ਨੂੰ ਪਤਾ ਆਹੋ ਇਸੇ ਚੱਕਰ ਜੀ ਹਾਂ ਚੋਰ ਲਟੇਰੇ ਤੇ ਫਿਰ ਹੈ ਸਨ ਹਰ ਟਾਈਮ ਹੁੰਦੇ ਨੇ ਹੁਣ ਵੀ ਹੈ ਹੁਣ ਕਿਹੜੀ ਚੋਰੀਆਂ ਨਹੀਂ ਹੁੰਦੀਆਂ ਇੱਥੇ ਕਿਹੜੀਆਂ ਨਹੀਂ ਹੁੰਦੀਆਂ ਸਾਰੇ ਪਾਕਿਸਤਾਨ 'ਚ ਸਹੀ ਤੇ ਬਾਬੇ ਉਹ ਰਾਤ ਨੂੰ ਨਿਕਲੇ ਭਲਾ ਕੋਈ ਯਾਦ ਹੈ ਤੁਹਾਨੂੰ ਗੱਲ ਕਿਤੇ ਨਹੀਂ ਨਿਕਲੇ ਸਾਰੇ ਇਕੱਠੇ ਨਹੀਂ ਘਰ ਨਿਕਲੇ ਨਹੀਂ ਰਾਤ ਕੋਈ ਦਿਨ ਨਿਕਲ ਗਿਆ ਸਾਰੇ ਵੱਖਰੇ ਜਿਵੇਂ ਨਿਕਲ ਗਏ ਨਾਲ ਫੌਜ ਆਈ ਸੀ ਅੱਛਾ ਤੇ ਦਾ ਉਹਨੇ ਫਸ ਕਰਨ ਵਾਸਤੇ ਬਸ ਕਰਵਾ ਕਿੱਧਰ ਨੂੰ ਗਏ ਭਲਾ ਕਿਹੜੇ ਕੈਂਪ ਤੇ ਪਤਾ ਅੰਨ ਨੂੰ ਗਿਆ ਚੂੜਕਾਣੇ ਸੱਚੇ ਸੌਦੇ ਸੌਦੇ ਅੱਛਾ ਅੱਛਾ ਕਿ ਸੌਦੇ ਕਹਿ ਕੇ ਗਿਆ ਇਹ ਤੋਂ ਅੱਗੋਂ ਮੁੜ ਲਾਹੌਰ ਬੈ ਕੇ ਦੇ ਅੰਬਰਸਰ ਚੜ ਗਿਆ ਹਾਂ ਸਹੀ ਹੈ ਤੇ ਜਦੋਂ ਉਹ ਚਲੇ ਗਏ ਨੇ ਉੱਥੇ ਕੈਂਪ ਲਗਾਇਆ ਉੱਥੇ ਚਲੇ ਗਏ ਉਹ ਕੈਂਪ ਤੋਂ ਵਿੱਚ ਵਾਪਸ ਨਹੀਂ ਆਪਣੇ ਘਰੋਂ ਕੋਈ ਚੀਜ਼ ਲੈਣ ਦੁਬਾਰਾ ਜਦੋਂ ਉੱਥੇ ਚਲੇ ਗਏ ਚੂੜਕਾਣੇ ਸੱਚੇ ਸੌਦੇ ਆਹ ਨਾ ਕਈ ਜੀ ਦੋਤਰਾ ਉਸੇ ਟਾਈਮ ਦੂਜੇ ਪੰਜਾਬ ਪੁਲਿਸ ਲੈ ਕੇ ਆਏ ਸਨ ਅੱਛਾ ਕੋਈ ਨਾ ਚੇ ਲੱਭੀ ਕहीं ਨਹੀਂ ਲੱਭੀ ਹਾਂ ਕਿਦੋਂ ਕਰ ਲੱਭ ਗਈ ਸੀ ਤੇ ਕਿਦੋਂ ਕਰ ਨਹੀਂ ਲੱਭੀ ਉਹਨਾਂ ਜਦੋਂ ਗਏ ਸਨ ਆਪਣਾ ਮਾਲ ਸ਼ਾਲ ਤੇ ਛੱਡ ਗਏ ਸਾਰਾ ਹਰ ਜੇ ਹਲੇ ਕਲੀ ਬੈਠ ਗਿਆ ਕੱਪੜੇ ਹਰ ਸ਼ੈ ਛੱਡ ਗਿਆ ਛੱਡ ਗਏ ਕੋਈ ਸ਼ੈ ਨਹੀਂ ਇੰਜੀ ਉਧਰੋਂ ਮੁਸਲਮਾਨ ਜਿਹੜੇ ਆਏ ਨਾ ਉਹ ਸਾਰੇ ਕੁਝ ਛੱਡ ਗਏ ਨੇ ਇੰਝ ਹੀ ਹੈ। ਡੰਗਰ ਕੀ ਮਾਲ ਬਛਾ ਹਰ ਸ਼ੈ ਘਰ ਭਰੇ ਛੱਡ ਗਏ ਇਧਰ ਵਾਲੇ ਇਹ ਵੀ ਛੱਡ ਕੇ ਗਏ ਇਸ ਤਰ੍ਹਾਂ ਕਿ ਚੰਗਾ ਲੱਭ ਗਿਆ ਮਾਲ ਲੱਭ ਗਿਆ ਹਾਂਜੀ ਹਾਂਜੀ ਬਿਲ ਸਾਰਿਆਂ ਨੂੰ ਲੱਭ ਗਿਆ ਸੀ ਹਾਂ ਲੁੱਟ ਮਾਰ ਦੋਵਾਂ ਪਾਸੇ ਹੋਈ ਨਾ ਜੀ ਇਧਰ ਵੀ ਹੋਈ ਤੇ ਉਧਰ ਮੁਸਲਮਾਨਾਂ ਨੇ ਕਿਹੜੀ ਨਹੀਂ ਹੋਈ ਹੈ ਕਿਉਂਕਿ ਲੁੱਟ ਹਾਂਜੀ ਮਾਰ ਹਾਂਜੀ ਅੱਲਾ ਨਾਮ ਬਾਰੇ ਬਾਬੇ ਜਦੋਂ ਚਲੇ ਗਏ ਨੇ ਫਿਰ ਉਹ ਆਇਆ ਕੋਈ ਆਪਣੇ ਪਿੰਡ ਵੇਖਣ ਵਾਸਤੇ 47 ਤੋਂ ਬਾਅਦ ਉਹ ਸਾਡੇ ਪਿੰਡ ਦਾ ਬੰਦਾ ਕੋਈ ਨਹੀਂ ਆਇਆ ਤੇ 47 ਦੀ ਆਉਂਦੇ ਨੇ ਇੱਥੇ ਨਹੀਂ ਆਇਆ ਕੋਈ ਸਿੱਖ ਉਹ ਨਹੀਂ 2-3 ਆਏ ਹੋ ਗਏ ਮਹੀਨਾ ਉਹ ਆਏ 2-3 ਆਏ ਚਿੱਟਾ ਜਾਂ ਗੋਰਾ ਤੇ ਪੱਗ ਬੱਧੀ ਤੇ 2 ਦਿਨ ਆਪਣੀ ਗਲੀ ਚ ਆਇਆ ਤੇ ਬਿਮਾਰ ਸੀ ਹਫਤਾ ਸੀ ਆਏ ਗਲੀ ਚ ਦੱਸਦੇ ਵੇ ਆਏ ਸੀ ਆਏ ਹੁੰਦੇ ਮੇਰੇ ਕਿੰਨੇ ਜੀ ਅੱਛਾ ਬਾਬਾ ਜਿਹੜੇ ਤੁਹਾਡੇ ਨਾਲ ਉਹ ਮਾਲ ਚਰਾਉਂਦੇ ਹਨ ਆਹੋ ਕੀ ਨਾਮ ਉਹਨਾਂ ਦੱਸਿਆ ਜੀ ਬਲਕਾਰ ਸਿੰਘ ਤੇ ਦੂਸਰੇ ਦਾ ਕੀ ਨਾਮ ਸੀ ਬਿਰਸਾ ਸਿੰਘ ਉਹਨਾਂ ਦੇ ਨਾਲ ਆਉਂਦੇ ਨੇ ਉਹਨਾਂ ਨੂੰ ਪਤਾ ਮੈਨੂੰ ਉਹ ਬੇਲੀ ਸਾਹਿਬ ਬਾਹਰ ਚਾਹਦੇ ਨੇ ਮਾਲ ਮੂਲ ਚਰਦੇ ਹਾਂ ਹਾਂ ਜੇ ਉਹ ਸ਼ਾਇਦ ਜ਼ਿੰਦਾ ਹੋਣ ਅੱਲਾ ਨੂੰ ਪਤਾ ਅਗਲੀ ਉਹ ਤੇ ਅੱਲਾ ਨੂੰ ਸਾਨੂੰ ਵੀ ਇਹ ਗੱਲ ਕਰਨਾ ਜਿਵੇਂ ਤੁਸੀਂ ਜ਼ਿੰਦਾ ਹੋ ਸਕਦਾ ਜ਼ਿੰਦਾ ਹੋਣ ਜੇਕਰ ਉਹ ਸਾਡਾ ਰਾਬਤਾ ਕਰ ਗਏ ਸਾਡੀ ਬਾਬੇ ਨਾਲ ਗੱਲ ਕਰਾਓ ਤੇ ਤੁਸੀਂ ਕਰੋਗੇ ਵੀਡੀਓ ਕਾਲ ਕਰਨਾ ਦੇ ਸਾਨੂੰ ਦੁਬਾਰਾ ਆਣਾ ਪਏ ਤੇ ਅਸੀਂ ਆ ਜਾਾਂਗੇ ਜੇਕਰ ਸਾਨੂੰ ਕਹਿਣਗੇ ਨਾ ਬਾਬੇ ਨਾਲ ਗੱਲ ਕਰਾਓ ਬੇਲੀ ਚਲੋ ਤੁਹਾਡੇ ਹੈ ਸਰ ਭਾਵੇਂ ਗੈਰ ਮੁਸਲਮ ਜਿਹੜੇ ਜਾਂ ਉਹ ਨਾ ਜ਼ਿੰਦਾ ਹੋਣ ਉਹਨਾਂ ਦੀ ਲਾਦ ਵੇਖ ਲਵੇ ਅੱਗੋਂ ਉਹਨਾਂ ਦਿਲ ਕਰੇ ਕਿ ਬਾਬਾ ਸਾਡੇ ਪਿਓ ਦਾ ਉਹ ਸੀ ਬੇਲੀ ਸੀ ਤੇ ਉਹ ਗੱਲ ਗੁਲ ਕਰਾ ਦੋ ਤੇ ਕਰਨਾ ਦੇ ਘਰ ਕੋ ਵੀ ਉਹਨਾਂ ਦੱਸ ਦਿਓ ਕਿੱਥੇ ਸੀ ਕੋਈ ਸਾਰਾ ਇੱਕ ਦਾ ਕਰਦੇ ਆ ਪਾਸ ਸੀ ਇੱਕ ਦਾ ਘਰ ਇੱਕ ਸੀ ਸਾਡੇ ਗਾਂ ਨਹੀਂ ਇੱਥੇ ਪਿੰਡ ਵਿੱਚ ਮੇਲਾ ਮੂਲਾ ਉਦੋਂ ਹੁੰਦਾ ਸੀ ਕੋਈ ਵੇਲਾ ਹੁੰਦਾ ਸੀ 47 ਤੋਂ ਪਹਿਲੇ ਸਾਲ ਪਹਿਲਾਂ ਵੇਲਾ ਹੁੰਦਾ ਸੀ ਕਿੱਥੇ ਕਰ ਗਏ ਬਾਬੇ ਆ ਬਚਾਰ ਦੇ ਪਾਸ ਬਾਹਰ ਕੀ ਸੀ ਦਰਬਾਰ ਦਾ ਨਾਂ ਯਾਦ ਕਿਹੜੇ ਪੀਰ ਦਾ ਬਾਬੇ ਟਿੱਬੇ ਜਾ ਆਉਂਦੇ ਨੇ ਉਹਨੂੰ ਚਿੱਬੇ ਸ਼ਾ ਹਾਂ
ਬਾਬਾ ਚਿੱਬੇ ਤੇ ਉਹ ਸਹੀ ਲਾਉਂਦੇ ਜੱਲਣ ਸਾਰੇ ਆਉਂਦੇ ਨੇ ਪੀਰ ਉਹ ਦਬਲਾ ਲਾਉਂਦੇ ਨੇ ਆਣ ਕੇ ਅੱਛਾ ਅੱਛਾ ਤੇ ਹੁਣ ਵੀ ਲਾਉਂਦੇ ਨੇ ਸਿੱਖ ਵੀ ਵੇਖਣ ਜਾਂਦੇ ਹੋਣੇ ਨੇ ਜਿਵੇਂ ਤੁਸੀਂ ਵੀ ਜਾਂਦੇ ਸਿੱਖ ਬੜਾ ਮੰਨਦੇ ਸਨ ਪੀਰਾਂ ਨੂੰ ਅੱਛਾ ਅੱਛਾ ਜਾਂਦੇ ਹੁੰਦੇ ਹੋ ਹਾਂ ਸਿੱਖ ਜਾਂਦੇ ਨੇ ਉਹ ਤੁਸੀਂ ਅੱਗੇ ਕਿ ਸਾਨੂੰ ਬਗੈਰ ਕੈਮਰਾ ਤੋਂ ਜਿਹੜੀ ਬਾਜੀ ਗੱਲ ਦੱਸਣ ਦੇ ਉਹ ਕਿਹੜੀ ਬੁੱਢੀ ਨੂੰ ਖੋ ਕੇ ਲੈ ਗਏ ਉਹ ਸੁਣਾਇਆ ਜੀ ਗੱਲ ਫਿਰ ਉਹ ਕਿਹਨੇ ਲੈ ਗਏ ਉਹ ਤੋਂ ਪਾਕਿਸਤਾਨ ਆਇਆ ਸੀ ਜੋ ਬਣੇ ਨੇ ਉਹ ਮਾਜਰ ਦੀ ਗੱਲ ਸੀ ਕੋਈ ਸਾਡੇ ਪਿੰਡ ਨੇ ਆਜ ਬੰਦੇ ਦੇ ਅੱਛਾ ਉਹ ਇੱਕ ਕੁੜੀ ਗਈ ਸੀ ਘਰ ਤੇ ਉਹ ਦੋਵੇਂ ਘਰ ਇੱਥੇ ਆ ਗਏ ਉੱਥੇ ਇੱਕ ਵੱਡੀ ਕੁੜੀ ਜਿਹੜੀ ਇਹਨਾਂ ਨੂੰ ਖੋਹ ਲਈ ਉਹਨੇ ਸਿੱਖਾਂ ਇੰਡੀਆ ਚ ਇੱਧਰ ਆਏ ਸਨ ਇੰਡੀਆ ਜਦੋਂ ਆਇਆ ਨੇ ਅੱਛਾ ਸਿੱਖਾਂ ਖੋਹ ਲਈ ਅੱਛਾ ਤੇ ਉਹ ਖਾਲੀ ਆ ਗਏ ਇੱਥੇ ਆਣ ਕੇ ਬੜੋ ਪੱਡਾ ਪਾ ਲਿਆ ਬੜੋ ਮਾੜੇ ਸਨ ਉਹਨਾਂ ਨਿੱਕੀ ਧੀ ਦੇ ਛੜੀ ਅੱਛਾ ਆਪੇ ਲੈ ਲਈ ਮਾਂ ਤੇ ਫਿਰ ਉਹ ਜਦੋਂ ਆ ਗਈ 2 ਮਹੀਨੇ ਪਿੱਛੋਂ ਬੁੜਾ ਕਿਹਾ ਮੈਨੂੰ ਦਿਓ ਆ ਕੇ ਕੁੜੀ ਆਵੇ ਉਹ ਮਿਸਾਲ ਕਿ ਤੋਰਿਆ ਸਾ ਮੱਤਰ ਤੇ ਹੁਣ ਤੇਰੇ ਬੱਚਾ ਨਹੀਂ ਦੇ ਉਹਨੂੰ ਉਹ ਸੋਹਣੇ ਦੀ ਆਈ ਅੱਜ ਬਣਾਇਆ ਵੇ ਮਰੀ ਨਹੀਂ ਅੱਛਾ ਅੱਛਾ ਅਸੋਲ ਉਸ ਪਿੰਡ ਦੇ ਵੀ ਕੀਤਾ ਇਹ ਇੰਟਰਵਿਊ ਤੇ ਉੱਥੇ ਸਹੀ ਹੋਰ ਕੋਈ ਨੇੜੇ ਨੇੜੇ ਕੋ ਬਾਬਾ ਜੀ ਉਹ 47 ਵੇਲੇ ਕੋਈ ਵਾਕਿਆ ਹੋਇਆ ਹੋਵੇ ਕਿਸੇ ਦੇ ਕੋਈ ਹਮਲਾ ਹੋਇਆ ਹੋਵੇ ਨਾਲ ਦੇ ਪਿੰਡਾਂ 'ਚ ਕੋਈ ਹੈ ਨਹੀਂ ਪੁੱਤਰ ਹੁਣ ਕੋਈ ਨਹੀਂ ਯਾਦ ਵੀ ਦੇ ਰਿਹਾ ਉਦੋਂ ਇੱਥੇ ਰਹਿੰਦੇ ਆ ਸਿੱਖਾਂ ਦਾ ਕੋਈ ਵਾਕਿਆ ਹੋਵੇ ਕੋਈ ਮਸ਼ਹੂਰ ਕੋਈ ਆਪੇ ਲੜੇ ਹੋਣ ਜਾਂ ਕੋਈ ਇੱਕ ਦੂਰ ਮਾਰਿਆ ਹੋਵੇ 47 ਤੋਂ ਪਹਿਲਾਂ ਹੋਇਆ ਕੋਈ ਐਵੇਂ ਦਾ ਵਾਕਿਆ ਵੂਕਿਆ ਕਿਹਾ ਕੋਈ ਬਾਬਿਆਂ ਨਾਲ ਸੁਣਾਓ ਕੋਈ ਗੱਲ ਕੋਈ ਆਇਆ ਉਹ ਇੱਥੇ ਬੈਠਿਆ ਲੜੇ ਸਾਨੇ ਬਲਕਾਰ ਚੈੱਕ ਕਰੀ ਆ ਸੋਰੀ ਦੇ ਬਾਬਾ ਝੰਡੇ ਨੂੰ ਮਾਰ ਖਾਨੇ ਬਾਬੇ ਚੱਲੇ ਨਾ ਆ ਬਾਬਾ ਦਾ ਕੇ ਨਹੀਂ ਇਹਦਾ ਪਿਓ ਬਾਬਾ ਝੰਡਾ ਹਾਂ ਇਹਨੂੰ ਲੱਤਾਂ ਪਰਤੀ ਆ ਅੱਛਾ ਸਿੱਖਾਂ ਨੇ ਲੱਗ ਰਿਹਾ ਬੇਲੀ ਸੀ ਇਹ ਮੁਸਲਮਾਨ ਸੀ ਬਾਬਾ ਜੀ ਦੇ ਬੰਦੇ ਮੁਸਲਮਾਨ ਸੀ ਲੜੇ ਹਾਂ ਕਿ ਕਿਹੜੀ ਗੱਲ ਤੋਂ ਭਲਾ ਕਿਉਂ ਪਹਿਲੇ ਝਗੜੇ ਤੋਂ ਪਾਰਟੀ ਹੈ ਬਣੀ ਆਪਣੀ ਅੱਛਾ ਪਾਰਟੀ ਗਿਰੀ ਆ ਪਾਰਟੀ ਪਾਰਟੀ ਚੱਕਰਾਂ ਚ ਇੱਕ ਦੂਰੇ ਖਹਿ ਚ ਉਹ ਦੋ ਵੀ ਸਾਡੇ ਚੱਕੇ ਉਹ ਵੀ ਕੰਪਲੇਰੀ ਸਾਡੇ ਉਹ ਚੋਦੀ ਸੀ ਅੱਛਾ ਅੱਛਾ ਇਹ ਨਾਗਰੇ ਨਾਲ ਸੀ ਅੱਛਾ 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 ਇਹ ਅਗਵਾ ਕਰਦਾ ਸੀ ਹਾਂ ਹਾਂ ਤੇ ਉਹਨਾਂ ਫੜ ਕੇ ਕੁੱਟਿਆ ਇਹਦੇ ਨਾਲ ਦੇ ਭੱਜ ਗਏ ਹਾਂ ਹਾਂ ਲੱਤਾਂ ਦੋਵੇਂ ਭੱਜ ਚਲੀ ਜਾਂਦਾ ਹਾਂ ਹਾਂ ਮੁੜ ਬਚ ਗਿਆ ਉਹ ਮੈਂ ਯਾਦ ਉਹ ਗੱਲ ਯਾਦ ਹੈ ਮੈਨੂੰ ਬਾਬੇ ਆ ਜਿਹੜੀ ਵੰਡ ਹੋਈ ਪਾਕਿਸਤਾਨ ਦੇ ਇੰਡੀਆ ਦਾ ਹੋ ਗਿਆ ਅੱਛਾ ਹੋਇਆ ਕਿ ਮਾੜਾ ਹੋਇਆ ਸਹੀ ਹੋ ਗਿਆ ਕੰਮ ਚੰਗਾ ਹੀ ਹੋ ਗਿਆ ਮੁਸਲਮਾਨ ਇਕੱਠੇ ਹੋ ਗਏ ਉੱਥੇ ਵੀ ਪਾਕਿਸਤਾਨ ਮੁਸਲਮਾਨ ਹੈ ਨਾ ਉਸਲੇ ਜੇ ਹਾਂਜੀ ਹਾਂਜੀ ਤੇ ਉਹ ਕਈ ਪਿੰਡ ਯੋਰ ਸਿੱਖਾਂ ਨੇ ਸਾਡੇ ਪਿੰਡ ਯੋਰ ਕੋਲ ਸਿੱਖਾਂ ਹਾਂ ਹਾਂ ਸਾਰੇ ਇੱਕੋ ਜਿਹੇ ਹਨ ਜਿਆਦਾ ਮਿਲ ਸਾਡੇ ਪਿੰਡ ਦੇ ਯੋਰ ਕੋਲ ਸੀ ਆਪਾਂ ਚ ਇਹਨਾਂ ਦਾ ਤਾਂ ਥੋੜਾ ਬਾਲਾ ਤੇ ਅਗਰ ਸਾਡੇ ਕੋਲ ਆ ਵੀਡੀਓ ਵੇਖ ਕੇ ਤੁਹਾਡੇ ਯਾਰ ਦੋਸਤ ਜਿਹੜੇ ਤੁਸੀਂ ਕਹਿ ਰਹੇ ਉਹਨਾਂ ਦੀ ਲਾਦ ਉਹਨਾਂ ਦਿਲ ਕਰੇ ਆਣਾ ਜਾਣ ਪਿੰਡ 'ਚ ਤੇ ਆਣ ਆਪਣੇ ਪਿੰਡ ਵਿੱਚ ਆ ਸਕਦੇ ਨੇ ਯਾਰ ਮਿਲੋ ਮਿਲੋਗੇ ਉਹਨਾਂ ਨੂੰ ਹੱਸ ਕੇ ਜਮ ਮੈਂ ਹੱਥ ਮਿਲਾ ਦੇ ਤੁਹਾਨੂੰ ਨਾਜ਼ਰੀਨ 1947 ਦੀ ਮਜ਼ੀਦ ਵੀਡੀਓ ਵੇਖਣ ਵਾਸਤੇ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਪਿੰਡ ਵੇਖੇ ਜਾਏ ਤੁਹਾਡੇ ਵੱਡੇ ਜਿਹੜੇ ਇੱਥੋਂ 47 ਟਾਈਮ ਉਧਰ ਇੰਡੀਆ ਗਏ ਜਾਂ ਇੰਡੀਆ ਤੋਂ ਇੱਧਰ ਜਿਹੜੇ ਆਏ ਹੋਏ ਨੇ ਤੁਸੀਂ ਆਪਣਾ ਇੰਟਰਵਿਊ ਕਰਾਉਣਾ ਚਾਹੁੰਦੇ ਆਪਣੇ ਵੱਡਿਆਂ ਦਾ ਸਾਡੇ ਨਾਲ ਰਾਬਤਾ ਕਰੋ ਕਮੈਂਟ ਸਾਨੂੰ ਦੱਸ ਦੇਵੋ ਤੇ ਅਸੀਂ ਤੁਹਾਡੇ ਵੱਡਿਆਂ ਦਾ ਜ਼ਰੂਰ ਪਿੰਡ ਵਿਖਾਵਾਂਗੇ ਤੇ ਨਾਲੇ ਉਸ ਦਾ ਇੰਟਰਵਿਊ ਕਰਾਂਗੇ ਤੇ ਮਿਲਦੇ ਆ ਇੱਕ ਨਵੀਂ ਵੀਡੀਓ 'ਚ ਉਦੋਂ ਤੱਕ ਅੱਲਾ ਹਾਫਿਜ਼ ਜੀ।